लो जी इमरान भाई। जी जी। अहमद हाँ भी आया। अज तुहानू एक गल सुनाने बड़ी चस आ रही हाँ ते जी। बड़ी नसीहत आ रही। अहमद हाँ ते मैं टुर गया एक बंदे दे नाल, ओहदा ना बच्चे दा कोई मसला आया स्कूल। मसला की आ कि हैड मास्टर ने बुलाया आ मुड़े दे ना वालद नू, मुड़े वास्ते कोई गलबात करनी है। इंजी गल है जा अहमद। जा असी जनाब स्कूल टुर गए ओहदे नाल ओहदे वालद दे। स्कूल जिस वक्त गए हैं तो हैड मास्टर ने ਉਹ ਜਿਸ ਵਾਲਦ ਉਹਦੇ ਨੇ ਦੱਸਿਆ ਨਾ ਜੀ ਮੈਂ ਫਲਾਣੇ ਬੱਚੇ ਦਾ ਵਾਲਦ ਆ। ਇਹਨੇ ਆਖਿਆ ਅੱਛਾ ਠੀਕ ਹੈ, ਬੱਚੇ ਨੂੰ ਬੁਲਾ ਲਿਆ। ਬੱਚਾ ਵੀ ਜਿਸ ਵਕਤ ਆ ਗਿਆ ਤੇ ਹੈਡ ਮਾਸਟਰ ਗੱਲ ਕਰਦਾ ਪਿਆ ਵਾਲਦ ਉਹਦੇ ਨਾਲ, ਮੁੰਡੇ ਦੇ ਵਾਲਦ ਨਾਲ। ਸਿੱਧੀ ਇੱਕੋ ਦੋ ਟੋਕ ਉਹਨੇ ਗੱਲ ਕੀਤੀ। ਉਹਨੇ ਆਖਿਆ ਜੀ ਬੱਚਾ ਤੁਹਾਡਾ ਪੜ੍ਹ ਨਹੀਂ ਸਕਦਾ ਬਿਲਕੁਲ ਕਦੇ ਵੀ। ਗੱਲ ਧਿਆਨ ਨਾਲ ਸੁਣਿਓ ਜ਼ਰਾ। हाँ जी। ਬੱਚਾ ਤੁਹਾਡਾ ਕਦੇ ਵੀ ਨਹੀਂ ਪੜ੍ਹ ਸਕਦਾ। ਇਹ ਬੱਚੇ ਆਪਣੇ ਨੂੰ ਲੈ ਜਾਓ ਤੇ ਜਾ ਕੇ ਇਹਨੂੰ ਕਿਧਰੇ ਕੰਮ ਲਵਾ ਲਓ। ਉਹ ਵਾਲਦ ਉਹਦਾ ਕਹਿੰਦਾ ਹੈ ਸਰ ਜੀ ਤੁਸੀਂ ਕੋਈ ਮੁੰਡੇ ਦੇ ਵਿੱਚ ਕੋਈ ਗਲਤੀ ਕੁਤਾਈ ਕੋਈ ਇਹਨੇ ਕੀਤੀ ਹੈ ਕੋਈ ਗੱਲ ਦੱਸੋ। ਤੁਸੀਂ ਤੇ ਸਿੱਧੇ ਆਮਦਿਆ ਸਾਨੂੰ ਸਾਡੇ ਸਿਰ ਤੇ ਮਾਰੀ ਹੈ ਕਿ ਜੀ ਮੁੰਡਾ ਲੈ ਜਾਓ ਤੇ ਜਾ ਕੇ ਕੰਮ ਲਵਾ ਲਓ। ਗੱਲ ਮੁੰਡੇ ਦੀ ਫੀਸ ਨਹੀਂ ਜੇ ਪਹੁੰਚਦੀ ਪਈ, ਫੀਸ ਘੱਟ ਲੱਭਦੀ ਹੈ ਪਈ, ਟਾਈਮ ਨਾਲ ਨਹੀਂ ਲੱਭਦੀ ਪਈ ਤੇ ਗੱਲ ਕਰੋ। ਉਹਨੇ ਆਖਿਆ ਨਹੀਂ ਫੀਸ ਦਾ ਕੋਈ ਮਸਲਾ ਨਹੀਂ, ਮੁੰਡਾ ਖੋਟਾ ਸਿੱਕਾ ਇਹ ਪੜ੍ਹ ਸਕਦਾ ਹੀ ਨਹੀਂ ਹੈ ਤਾਂ ਤੁਹਾਨੂੰ ਆਖਨੇ ਆ ਪਏ ਕਿ ਇਹਨੂੰ ਲੈ ਜਾਓ ਤੇ ਕਿਤੇ ਕੰਮ ਲਵਾ ਦਿਓ। ਉਹਨੇ ਆਖਿਆ ਜੀ ਖੋਟਾ ਸਿੱਖਿਆ ਤੇ ਤੁਸੀਂ ਇਹਨੂੰ ਟਿਊਸ਼ਨ ਲਾ ਦਿਓ। ਕੋਈ ਟੀਚਰ ਤੁਸੀਂ ਦੱਸੋ, ਜਿਤਨੇ ਵੀ ਪੈਸੇ ਲੱਗਦੇ ਨੇ ਜਿਤਨਾ ਵੀ ਖਰਚਾ ਹੁੰਦਾ ਉਹ ਮੈਂ ਦੇਣਾ ਵਾ, ਇਹਦੀ ਟਿਊਸ਼ਨ ਰੱਖ ਲਓ, ਖਰਚਾ ਮੈਂ ਕਰਾਂ ਦਾ ਤੁਸੀਂ ਇਹਨੂੰ ਪੜ੍ਹਾਓ। ਉਹਨੇ ਆਖਿਆ ਜੀ ਪੜ੍ਹਾਈਏ ਕਿਹਨੂੰ, ਜਿਹੜਾ ਹੈ ਹੀ ਖੋਟਾ ਸਿੱਕਾ ਉਹਨੇ ਖੋਟਾ ਸਿੱਕਾ ਹੀ ਰਹਿਣਾ, हाँ जी। ਇਹ ਨਹੀਂ ਪੜ੍ਹ ਸਕਦਾ। ਜਾ ਇਹਦਾ ਦਿਮਾਗ ਹੀ ਨਹੀਂ, ਦਿਮਾਗ ਹੀ ਨਹੀਂ ਇਹਦਾ। ਅਜੇ ਇਹ ਆਖਿਆ ਬਈ ਇਹਨੂੰ ਜਿਹੜਾ ਪੜ੍ਹਾਉਂਦੇ ਆ ਅਗਾ ਇਹ ਭੁੱਲ ਜਾਂਦਾ ਹੈ। ਇਸ ਗੱਲੇ ਲਾਦਾ ਜੇ ਤਾਂ ਕੋਸ਼ਿਸ਼ ਮੈਂ ਕਰਨ ਤਾਂ ਜੇ ਮੈਨੂੰ ਕੋ ਅੱਗੇ ਚੀਜ਼ ਦਿਸੇ ਠੀਕ ਹੈ। ਫਿਰ ਤੁਹਾਡੇ ਹੀ ਸਾਰੇ ਅਸੀਂ ਤੇ ਗੱਲ ਸੁਣਨ ਆਏ ਆ। ਅੱਛਾ ਉਹ ਨਾ ਉਹਨੇ ਆਖਿਆ ਜੀ ਇਹ ਖੋਟਾ ਸਿੱਖਿਆ ਤੇ ਨਹੀਂ ਕਦੇ ਵੀ ਟੁਰ ਸਕਦਾ। ਬਾਪ ਨੇ ਮੁੰਡੇ ਨੂੰ ਲਿਆ ਨਾਲ ਨਾਲ ਲੈ ਕੇ ਹੋਸਟਲ ਵਿੱਚ ਲੈ ਗਿਆ। ਉੱਥੇ ਜਾ ਕੇ ਉਹਨੇ ਆਖਿਆ ਦਾਖਲ ਕਰਾ ਦੇਣੇ ਆ, ਉੱਥੇ ਦਾਖਲ ਕਰਾ ਲਿਆ। ਬਾਅਦ ਵਿੱਚ ਮੁੰਡੇ ਨੇ ਕਿਹਾ ਜਾਂ ਜੋ ਕੁਝ ਵੀ ਹੋਇਆ ਉੱਥੋਂ ਫਿਰ ਮੁੰਡਾ ਵਾਪਸ ਉਸੇ ਸਕੂਲ ਆ ਗਿਆ। ਉਹ ਮੁੰਡੇ ਨੇ ਨਾ ਇੱਕ ਗੱਲ ਜ਼ਹਿਨ ਤੇ ਬਿਠਾ ਲਈ, ਸਕੂਲ ਵਾਲੀ ਠੀਕ। ਉਹ ਗੱਲ ਉਹਨੇ ਜ਼ਹਿਨ ਤੇ ਬਿਠਾ ਲਈ ਕਿ ਬਈ ਮੇਰੇ ਉਸਤਾਦ ਨੇ ਮੇਰੇ ਬਾਪ ਨੂੰ ਇਹ ਗੱਲ ਕਹੀ ਹੈ, खोटा सिक्का के। ਖੋਟਾ ਸਿੱਕਾ ਕਿਹਾ हाँ जी। ਤੇ ਮੈਂ ਹੁਣ ਖਰਾ ਸਿੱਕਾ ਬਣਨਾ ਹੈ। बिल्कुल ठीक। ਉਹਨੇ ਜਨਾਬ ਉਸੇ ਸਕੂਲ ਦੇ ਵਿੱਚ ਆ ਕੇ ਉਹ ਪੜ੍ਹਿਆ। ਸਾਰੀ ਗੱਲ ਮੈਟ੍ਰਿਕ ਉੱਥੇ ਕੀਤੀ ਕਰਕੇ ਉਹ ਫਿਰ ਇਸ ਟਾਈਮ ਉਹ ਮੁੰਡਾ BA ਕਰ ਚੁੱਕਿਆ। जबरदस्त। ਕਿਉਂ ਅਹਿਮਦ? ਹਾਂ ਇੰਜੇ ਗੱਲ बस उन्हें सबक लभ गया ना कि खोटा सिक्का जेड़ा है ना ਦਿਲ ਖਲਵਾ ਲਿਆ ਨਾ। ਦਿਲ ਖਲਵਾ। ਦੂਜਿਆਂ ਨੂੰ ਵੀ ਪਤਾ ਲੱਗ ਜੇ, ਮੁੰਡਿਆਂ ਨੂੰ ਇਹ ਨਾ ਜਿਹੜੇ ਉਹਦੇ ਨਾਲ ਦੇ ਕਲਾਸ ਫੈਲੋ ਹੈ ਉਹ ਵੀ ਤੇ ਆਖਦੇ ਹੋਣੇ ਯਾਰ ਜਾ ਪਹਿਲਾਂ ਤੇ ਕਈਆਂ ਦੇ ਦਿਲ ਟੁੱਟੇ ਹੋਣੇ, ਮੈਂ ਟੁਰ ਗਿਆ ਤੇ ਫਿਰ ਆ ਘਰ ਵੀ ਉਹਨਾਂ ਦੱਸਿਆ ਹੋਣਾ ਉਹਨੂੰ ਸਕੂਲੋਂ ਕੱਢ ਛੜਿਆ ਨੇ। ਜਾ ਲੇਕਿਨ ਫਿਰ ਉਹ ਹੀ ਮੁੰਡਾ ਕਾਮਯਾਬ ਹੋ ਹੀ ਗਿਆ, ਅੱਲਾ ਕੀਤਾ। ਅੱਲਾ ਕੀਤਾ ਕਾਮਯਾਬ ਹੋ ਗਿਆ, BA ਕਰ ਗਿਆ। ਫਿਰ ਇਸ ਟਾਈਮ ਉਹ BA ਕਰ ਚੁੱਕਿਆ। ਜਾਂ ਉਹਦੇ ਸਪੋਰਟ ਤੇ ਉਹਨੂੰ ਉਹਦੇ ਵਾਲਦ ਦੀ ਹੈ ਤੇ ਸਭ ਜਿੰਨੇ ਜੇਕਰ ਉਹਨੂੰ ਕਿਹਾ ਨੇ ਉਹ ਲੈ ਜਾ, ਉਹਨੇ ਫਿਰ ਹੀ ਉਹਨਾਂ ਦੀ ਹਿੰਮਤ ਵਾਲਦਾ ਦੀ ਜਿੰਨਾ ਫਿਰ ਉਸੇ ਸਕੂਲ ਉਹਨੂੰ ਕਿਹਾ ਤੂੰ ਪੜ੍ਹ, ਹਾਂ ਜੇ ਇੱਥੇ ਹੀ ਤੇਰਾ ਇਰਾਦਾ ਤੇ ਇੱਥੇ ਹੀ ਪੜ੍ਹ। ਗੱਲ ਅਹਿਮਦ ਹਾਰੀ ਬਿਲਕੁਲ ਠੀਕ ਹੈ। ਬਈ ਦੇਖੋ ਨਾ ਉਸਤਾਦ ਆਖਦਾ ਪਿਆ ਇਹਨੂੰ ਲੈ ਜਾਓ ਜਾ ਕੇ ਕੰਮ ਲਵਾ ਲਓ, ਕਿਤੇ ਇਹਨੂੰ ਕਿਤੇ ਜਾ ਕੇ ਕੰਮ ਲਵਾ ਫਟੋ। ਉੱਥੋਂ ਬਾਪ ਉਹਨੂੰ ਮੁੰਡੇ ਨੂੰ ਲੈਂਦਾ
ਜਾ ਕੇ ਕਿਧਰੇ ਕੰਮ ਲਵਾ ਦਿੰਦਾ ਜਾਂ ਜਾ ਕੇ ਘਰ ਪੱਠੇ ਵਢਵਾਉਣੇ ਸ਼ੁਰੂ ਕਰ ਦਿੰਦਾ, ਕਹਿੰਦਾ ਲੈ ਹਮਾਲ ਸਾਹਿਬ ਪੱਠੇ ਵੱਢ। ਉਹਨੇ ਫਿਰ ਬੀਏ ਕਿੱਥੇ ਕਰਨਾ ਹੈ? ਹਾਂਜੀ ਉਹਨੇ ਬਾਪ ਨੇ ਅਗਰ ਉਸਤਾਦ ਨੇ ਉੱਥੇ ਇਤਨੀਆਂ ਗੱਲਾਂ ਵੀ ਕਹੀਆਂ ਨੇ ਕਿ ਖੋਟਾ ਸਿੱਕਾ ਪੜ੍ਹ ਹੀ ਨਹੀਂ ਸਕਦਾ, ਇਹਦੇ ਵਿੱਚ ਦਿਮਾਗ ਹੀ ਕੋਈ ਨਹੀਂ, ਇਹਨੂੰ ਯਾਦ ਕਰਾਣੇ ਇਹਨੂੰ ਯਾਦ ਹੀ ਨਹੀਂ ਰਹਿੰਦਾ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਬਾਪ ਨੇ ਉੱਥੋਂ ਉਹਨੂੰ ਲਿਆ ਤੇ ਜਾ ਕੇ ਹੋਸਟਲ ਵਿੱਚ ਦਾਖਲ ਕਰਾਇਆ, ਜਾ ਕੇ ਕੰਮ ਨਹੀਂ ਕਿਧਰੇ ਲਵਾਇਆ, ਕਿਸੇ ਵਰਕਸ਼ਾਪ ਤੇ ਕੰਮ ਨਹੀਂ ਲਵਾਇਆ, ਪੱਠੇ ਨਹੀਂ ਵਢਵਾਏ, ਹੋਸਟਲ ਦਾਖਲ ਕਰਾ ਦਿੱਤਾ। ਸ਼ਾਇਦ ਉਹੀ ਗੱਲ ਮੁੰਡੇ ਦੇ ਜ਼ਿਹਨ ਦੇ ਵਿੱਚ ਬੈਠ ਗਈ ਹੈ ਕਿ ਵੇਖੋ ਮੇਰਾ ਉਸਤਾਦ ਕਹਿੰਦਾ ਪਿਆ ਕਿ ਬਈ ਇਹ ਖੋਟਾ ਸਿੱਕਾ ਨੂੰ ਜਾ ਕੇ ਕੰਮ ਲਵਾਓ, ਤੇ ਮੇਰਾ ਬਾਪ ਫੇਰ ਵੀ ਮੇਰੇ ਤੇ ਖਰਚਾ ਕਰਦਾ ਪਿਆ, ਮੈਨੂੰ ਮਕਸਦ ਹੈ ਕਿ ਮੇਰੇ ਕੋਲ ਪੱਠੇ ਨਹੀਂ ਵਢਵਾਉਂਦਾ ਪਿਆ, ਮੈਨੂੰ ਮਜ਼ਦੂਰੀ ਨਹੀਂ ਮੇਰੇ ਕੋਲ ਕਰਵਾਉਂਦਾ ਪਿਆ। ਤੇ ਮੈਂ ਹੁਣ ਜਿਹੜਾ ਮੈਂ ਉਸ ਆਪਣੇ ਬਾਪ ਦੀ ਜਿਹੜੀ ਖੁਆਇਸ਼ ਹੈ ਜਾਂ ਬਾਪ ਦੀ ਮਿਹਨਤ ਜਿਹੜੀ ਹੈ ਉਹਨੂੰ ਰੰਗ ਲਿਆਵਾਂ। ਤੇ ਵੇਖੋ ਨਾ ਉਸਤਾਦ ਕਹਿੰਦਾ ਪਿਆ ਕਿ ਇਹਨੂੰ ਯਾਦ ਰਹਿੰਦਾ ਹੀ ਨਹੀਂ ਸਬਕ, ਉਹੀ ਦਿਮਾਗ ਉਹੀ ਬੱਚਾ ਇਹ ਖਲਵਾ ਲੈਂਦਾ ਨਾ, ਕੋਈ ਇੱਕ ਜ਼ਿਹਨ ਰੱਖ ਲੈਂਦਾ ਨਾ ਬੰਦਾ, ਜ਼ਿਹਨ ਰੱਖ ਕਿ ਮੇਰਾ ਫਲਾਣਾ ਪੜਦਾਦਾ ਕਤਲ ਹੋਇਆ, ਜੇ ਉਹ ਬੱਚਾ ਜ਼ਿਹਨ ਰੱਖਦਾ ਨਾ ਉਹ ਫਲਾਣਾ ਉਹੀ ਕੰਮ ਕਰਕੇ ਦੱਸ, ਨੀਅਤ ਜਿਹੜੀ ਕੰਮ ਨੇ ਕਰ ਸਕਦਾ, ਭੈੜੇ ਦੀ ਕਰਦਾ ਭੈੜਾ ਕਰਦਾ, ਜਾ ਚੰਗੇ ਦੀ ਕਰਦਾ ਤੇ ਚੰਗਾ ਕਰਦਾ, ਨੀਅਤ ਕਰ ਲੈਂਦਾ ਜਿਹੜੇ ਕੰਮ ਦੀ ਨੀਅਤ ਵੇਖੋ ਨਾ, ਨੀਅਤ ਉਹਨੇ ਕਰ ਲਈ ਚੰਗੇ ਕੰਮ ਦੀ, ਚੰਗੇ ਪਾਸੇ ਦੀ ਉਹਨੇ ਨੀਅਤ ਕਰ ਲਈ। ਦਿਮਾਗ ਉਹੀ ਹੈ, ਬੱਚਾ ਵੀ ਉਹੀ ਹੈ, ਉਹਦੇ ਵਿੱਚ ਦਿਮਾਗ ਵੀ ਉਹੀ ਹੈ। ਦਿਮਾਗ ਕਿਸੇ ਨੇ ਹੋਰ ਤੇ ਨਹੀਂ ਪਾ ਦਿੱਤਾ ਅਗਲਾ ਕੱਢ ਕੇ, ਉਹੀ ਦਿਮਾਗ ਆ ਨਾ ਜਿਹੜੇ ਦਿਮਾਗ ਵਿੱਚ ਪਹਿਲਾਂ ਸਬਕ ਯਾਦ ਨਹੀਂ ਹੁੰਦਾ ਆ, ਉਸੇ ਦਿਮਾਗ ਦੇ ਨਾਲ ਉਸ ਬੱਚੇ ਨੇ ਬੀਏ ਕਰ ਲਿਆ। ਠੀਕ ਹੈ, ਨੀਅਤ ਉਹਨੇ ਕਰ ਲਈ। ਅਹਿਮਦ ਹਾਰੀ ਗੱਲ ਕਿ ਚੰਗੇ ਪਾਸੇ ਦੀ, ਇਹ ਗੱਲ ਹੈ ਕਿ ਨੀਅਤ ਕਰਨੀ ਚਾਹੀਦੀ ਹੈ, ਬਾਕੀ ਉਹਦੇ ਵਿੱਚ ਵੀ ਇਹ ਕਿ ਚੰਗੇ ਪਾਸੇ ਦੀ ਕਰਨੀ ਚਾਹੀਦੀ ਹੈ। ਮਾਂ ਪਿਓ ਨੇ ਪੜ੍ਹ ਹੋਵੇ, ਉਹਦੀ ਕੋਸ਼ਿਸ਼ ਹੁੰਦੀ ਮੇਰੇ ਬੱਚੇ ਪੜ੍ਹ ਜਾਣ ਤੇ ਅੱਗੋਂ ਬੱਚੇ ਜੀ ਸਿਰ ਪੜ੍ਹਨ ਤੇ ਉਹਨਾਂ ਦੀ ਕੋਸ਼ਿਸ਼ ਇਹਨਾਂ ਦਿਲ ਵਿੱਚ ਰਹੇ ਕਿ ਸਾਡੇ ਵਾਲਦਾ ਨੇ ਸਾਨੂੰ ਪੜ੍ਹਾਇਆ ਨਹੀਂ। ਜਾ ਵੇਖੋ ਜੀ, ਵਾਲਦਾ ਜਿਹੜੇ ਹੁੰਦੇ ਨੇ ਨਾ, ਮਾਂ ਬਾਪ ਜਿਹੜੇ ਹੁੰਦੇ ਨੇ, ਉਹਨਾਂ ਤੇ ਇੱਕ ਫਰਜ਼ ਹੁੰਦਾ, ਉਹ ਫਰਜ਼ ਅੱਲਾਹ ਤਾਲਾ ਦੀ ਤਰਫੋਂ ਹੁੰਦਾ। ਅੱਲਾਹ ਤਾਲਾ ਨੇ ਫਰਜ਼ ਲਾਇਆ ਹੁੰਦਾ ਵਾਲਦੈਨ ਤੇ ਔਲਾਦ ਦੇ ਮਾਮਲੇ ਵਿੱਚ ਕਿ ਇਹ ਦਾ ਮੁਸਤਕਬਲ ਬਣਾਉਣਾ ਔਲਾਦ ਦਾ ਵਾਲਦੈਨ ਦਾ ਫਰਜ਼ ਹੁੰਦਾ ਹੈ। ਬਿਲਕੁਲ, ਇਹ ਨਹੀਂ ਕਿ ਬੱਚੇ ਹੋ ਗਏ ਨੇ ਤੇ ਉਹ ਬਸ ਜੀ ਹੁਣ ਜਿਤਨੇ ਹੋ ਗਏ ਨੇ ਚੰਗਾ ਸਾਡੀਆਂ ਬੁੱਤੀਆਂ ਭੁਗਤਾਨ ਦੇ। ਉਹਨਾਂ ਤੇ ਜਿਹੜਾ ਫਰਜ਼ ਹੈ ਉਹ ਉਹਨਾਂ ਨੂੰ ਫਰਜ਼ ਪੂਰਾ ਕਰਨਾ ਚਾਹੀਦਾ। ਤੇ ਜਿਸ ਵਕਤ ਵਾਲਦੈਨ ਫਰਜ਼ ਪੂਰਾ ਕਰਨ ਦੇ ਤੇ ਫਿਰ ਬੱਚਿਆਂ ਨੂੰ ਵੀ ਚਾਹੀਦਾ ਕਿ ਵਾਲਦੈਨ ਦਾ ਫਾਲੋ ਕਰਨਾ ਉਸ ਚੀਜ਼ ਨੂੰ, ਕਿ ਵਾਲਦੈਨ ਸਾਡੇ ਵੇਖੋ ਨਾ, ਉਹ ਬੱਚੇ ਨੇ ਬਾਪ ਵੱਲੋਂ ਵੇਖ ਕੇ ਉਹੀ ਅਹਿਮਦਹਾਰੀ ਗੱਲ ਹੈ ਕਿ ਇਹਦੇ ਵਿੱਚ ਦੋਵਾਂ ਚੀਜ਼ਾਂ ਦਾ ਕਿਰਦਾਰ ਹੈ, ਵਾਲਦ ਦਾ ਵੀ ਹੈ ਤੇ ਫਿਰ ਬੱਚੇ ਦਾ। ਪਹਿਲਾਂ ਜੇ ਵਾਲਦ ਹੀ ਉੱਥੋਂ ਚੁੱਕਦਾ ਜਾ ਕੇ ਤੇ ਕੰਮ ਲਾ ਦਿੰਦਾ, ਪੱਠੇ ਵਢਾਉਣੇ ਸ਼ੁਰੂ ਕਰ ਦਿੰਦਾ, ਤੇ ਬੱਚਾ ਤੇ ਅੱਗੇ ਨਲਾਇਕ ਸੀ। ਤੇ ਜੇ ਵਾਲਦ ਨੇ ਉਹਦੇ ਕੋਲ ਪੱਠੇ ਨਹੀਂ ਵਢਾਏ, ਉਹਨੂੰ ਕੰਮ ਨਹੀਂ ਲਵਾਇਆ, ਤੇ ਫਿਰ ਉਸ ਚੀਜ਼ ਨੂੰ, ਉਸ ਗੱਲ ਦਾ ਪਾ ਬੱਚੇ ਨੇ ਵੀ ਕੀਤਾ। ਇਹ ਤੁਹਾਡਾ ਮਤਲਬ ਹੈ ਜੋ ਹਿਸਾਬ ਇਹ ਜਿਹੜੇ ਬੱਚੇ ਨੇ ਇਹਨਾਂ ਦੇ ਜ਼ਿਹਨ ਵਿੱਚ ਗੱਲ ਇਹ ਹੋਵੇ ਜਿਹੜੀ ਤੁਸੀਂ ਸੁਣਾਈ, ਇਹ ਵੇ ਪੁੱਤਰ ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਣਾਉਣ ਦੀ ਕਿ ਪੜ੍ਹੋ, ਜੇ ਉਸ ਬੱਚੇ ਵੱਲੋਂ ਤੱਕ ਲਓ ਗੱਲ ਦੇ ਤੁਹਾਡਾ ਮਤਲਬ ਸੁਣਾਉਣ ਦੀ ਸਾਨੂੰ, ਕਿ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਉਹ ਬੱਚਾ ਜਿਹੜਾ ਖੋਟਾ ਹੈ 12 ਕਰ ਗਿਆ। ਇਸੇ ਤਰ੍ਹਾਂ ਦੂਜੇ ਬੱਚੇ ਵੀ ਜੇ ਉਸ ਬੱਚੇ ਵੱਲੋਂ ਤੱਕ ਕੇ ਸਿੱਖ ਜਾਣ ਤੇ ਉਹਨਾਂ ਦੀ ਮਿਹਰਬਾਨੀ। ਸਬਕ ਵਾਸਤੇ ਕਿ ਜਿਹੜੇ ਕੋਸ਼ਿਸ਼ ਨਹੀਂ ਕਰਦੇ ਹਨ, ਉਹਨਾਂ ਦੇ ਵਾਲਿदैन ਜਿਹੜੇ ਨੇ ਉਹ ਖਰਚਾ ਕਰਦੇ ਨੇ, ਬਾਕੀ ਬੱਚੇ ਕੋਸ਼ਿਸ਼ ਨਹੀਂ ਕਰਦੇ ਹਨ। ਤੇ ਫਿਰ ਇਹ ਵੀ ਸਬਕ ਹੈ ਵਾਲਿदैन ਵਾਸਤੇ ਵੀ ਕਿ ਅਗਰ ਕਿਧਰੇ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਵੀ ਹੈ ਨਾ ਬੱਚਿਆਂ ਦੀ, ਤੇ ਇਤਨੀ ਜਲਦੀ ਹਥਿਆਰ ਨਹੀਂ ਸੱਟ ਦੇਣੇ ਚਾਹੀਦੇ ਕਿ ਠੀਕ ਹੈ ਜੀ ਚੁੱਕੋ ਇੱਥੋਂ ਤੇ ਚਲੋ ਆ ਜਾ ਕੇ ਤੇ ਪੱਠੇ ਵੱਢੋ, ਮਜ਼ਦੂਰੀਆਂ ਕਰੋ। ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਕੋਸ਼ਿਸ਼ ਕਰੋ। ਫਿਰ ਵੀ ਅਗਰ ਨਹੀਂ ਆਉਂਦਾ ਤੇ ਵੇਖੋ ਜ਼ਿਹਨ ਕਹਿੰਦੇ ਨੇ ਜੇ ਬੱਚਾ ਪੜ੍ਹ ਹੀ ਨਹੀਂ ਸਕਦਾ, ਤੇ ਹੁਣ ਉਹ ਟੀਚਰ ਨੇ ਆਖਿਆ ਨਾ ਇਹਦੇ ਵਿੱਚ ਦਿਮਾਗ ਹੀ ਕੋਈ ਨਹੀਂ, ਇਹਨੂੰ ਯਾਦ ਹੀ ਨਹੀਂ ਆਉਂਦਾ। ਦਿਮਾਗ ਕੋਈ ਹੋਰ ਚੇਂਜ ਤਾਂ ਨਹੀਂ ਕਿਸੇ ਕੀਤਾ ਸੀ, ਦਿਮਾਗ ਇੱਕੋ ਜਿਹਾ ਹੀ ਆਉਂਦਾ ਹਰ ਇਨਸਾਨ ਵਿੱਚ।